ਆਪਾਂ ਸੁਖਬੀਰ ਬਾਦਲ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੋਂ। ਕਹਿੰਦੇ ਸੁਖਬੀਰ ਬਾਦਲ ਕੀ ਮਾਨ ਸਾਹਿਬ ਉੱਤੇ ਹੋਰ ਵੀ ਮਾਣਹਾਨੀ ਦੇ ਕੇਸ ਕਰ ਸਕਦੇ ਨੇ ਜੀ? ਪ੍ਰਵੀਨ ਜੀ, ਇਹ ਮਾਮਲਾ 1 ਨਵੰਬਰ ਨੂੰ ਚਰਚਾ 'ਚ ਆਉਂਦਾ ਜੀ। ਵੈਸੇ ਤਾਂ ਜਦੋਂ ਪਿਛਲੀ ਕੈਪਟਨ ਸਰਕਾਰ ਸੀ ਉਸ ਸਮੇਂ ਵੀ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦੀ ਸੀ ਤੇ ਅਕਾਲੀ ਦਲ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਨੂੰ ਜਾਂ ਪਿਛਲੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਾ। ਸੋ ਇਸ ਲਈ ਰਾਜਨੀਤਿਕ ਤੌਰ ਤੇ ਇੱਕ ਦੂਜੇ ਉੱਤੇ ਸਵਾਲੀਆ ਚਿੰਨ੍ਹ, ਬਿਆਨਬਾਜ਼ੀ, ਤੋਹਮਤਬਾਜ਼ੀ ਲਗਾਤਾਰ ਜਾਰੀ ਰਹਿੰਦੀ ਹੈ ਜੀ। ਸੋ ਉਸ ਵਰਤਾਰੇ ਨੂੰ ਧਿਆਨ 'ਚ ਰੱਖਦਿਆਂ ਕਿਸੇ ਸਮੇਂ ਵਿਕਰਮ ਮਜੀਠੀਆ ਨੇ ਵੀ ਕੇਜਰੀਵਾਲ ਤੇ ਉਹਦੀ ਟੀਮ ਦੇ ਉੱਤੇ ਮਾਣਹਾਨੀ ਦਾ ਕੇਸ ਕੀਤਾ ਸੀ, ਜਿਹਦੀਆਂ ਤਰੀਕਾਂ ਭੁਗਤਣ ਹੁਣ ਤੱਕ ਆਉਣਾ ਪੈਂਦਾ ਉਹਨਾਂ ਨੂੰ, ਤੇ ਕੇਜਰੀਵਾਲ ਮਾਫੀ ਮੰਗ ਕੇ ਪੱਲਾ ਬਚਾ ਗਏ ਸੀ ਆਪਣਾ। ਜੀ। ਸੋ ਇਸੇ ਤਰ੍ਹਾਂ ਸ਼ਾਇਦ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੂੰ ਲੱਗਿਆ ਕਿ ਜੇ ਆਪਾਂ ਕਾਨੂੰਨੀ ਨੋਟਿਸ ਭੇਜਦੇ ਹਾਂ ਤੇ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਵੀ ਮਾਫੀ ਮੰਗ ਲੈਣਗੇ, ਕਿਉਂਕਿ ਮਾਮਲਾ 1 ਨਵੰਬਰ ਨੂੰ ਜਦੋਂ ਖੁੱਲੀ ਬਹਿਸ ਦਾ ਸੱਦਾ ਦਿੱਤਾ 1 ਨਵੰਬਰ 2023 ਨੂੰ ਲੁਧਿਆਣਾ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਤਦ ਕੋਈ ਵਿਰੋਧੀ ਧਿਰਾਂ ਦਾ ਲੀਡਰ ਉੱਥੇ ਨਹੀਂ ਗਿਆ ਤੇ ਉਹਨਾਂ 'ਚ ਸੁਖਬੀਰ ਬਾਦਲ ਨੂੰ ਵੀ ਸੱਦਾ ਸੀ, ਉਹ ਵੀ ਨਹੀਂ ਗਏ ਤੇ ਉਹਨੂੰ ਲੈ ਕੇ ਉਹਨਾਂ ਨੇ ਕਈ ਹਲਕੇ ਤੰਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤੇ ਕੀਤੇ, ਪਰ ਉਹਨਾਂ ਹਲਕੇ ਤੰਜ ਦੇ ਵਿੱਚ ਇੱਕ ਤੱਥਾਂ ਦਾ ਹਵਾਲਾ ਦੇ ਕੇ ਦਮ ਭਰਿਆ ਕਿ ਭਾਈ ਇਹ ਜਿਹੜੀ ਬਾਲਾਸਰ ਫਾਰਮ ਹਾਊਸ ਨੂੰ ਉਚੇਚੇ ਤੌਰ ਤੇ ਪੰਜਾਬ ਵਾਲੀ ਨਹਿਰ 'ਚੋਂ ਪਾਣੀ ਜਾ ਰਿਹਾ, ਆਪਣੇ ਖੇਤਾਂ ਨੂੰ ਸਿੱਧੀ ਨਹਿਰ ਲਵਾਈ ਵੀ ਇਹਨਾਂ ਨੇ। ਅੱਛਾ। ਸੋ ਜਦੋਂ ਉਸ ਨਹਿਰ ਦਾ ਹਵਾਲਾ ਆਇਆ ਕਿ ਜੀ ਇਹਨਾਂ ਲਈ ਤਾਂ ਨਹਿਰ ਹੈਗੀ ਆ, ਸਾਰਾ ਪ੍ਰਬੰਧ ਹੈਗਾ, ਉਸ ਦੇ ਉੱਤੇ ਲੈ ਕੇ ਖੜਾ ਹੋ ਗਿਆ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਦੇ ਇਸ ਟਿੱਪਣੀ ਨੂੰ ਲੈ ਕੇ ਸੁਖਬੀਰ ਬਾਦਲ ਕਹਿੰਦੇ ਜੀ ਕਿ ਮੈਂ ਮਾਣਹਾਨੀ ਦਾ ਕੇਸ ਕਰੂੰਗਾ। ਠੀਕ ਹੈ। ਤੇ ਜਦੋਂ ਕੇਸ ਕਰਨ ਤੋਂ ਪਹਿਲਾਂ ਇਹਨਾਂ ਦੇ ਵਕੀਲ, ਸੁਖਬੀਰ ਬਾਦਲ ਦੇ ਵਕੀਲ ਨੇ ਐਡਵੋਕੇਟ ਮਨਜਿੰਦਰ ਸਿੰਘ ਬਰਾੜ, ਕਹਿੰਦੇ ਜੀ ਬਰਾੜ ਸਾਹਿਬ ਨੇ ਇੱਕ ਨੋਟਿਸ ਬਣਾ ਕੇ ਮੁੱਖ ਮੰਤਰੀ ਨੂੰ ਭੇਜਿਆ ਕਿ ਭਾਈ ਤੁਸੀਂ ਬਿਨਾਂ ਸ਼ਰਤ ਮਾਫੀ ਮੰਗ ਲਓ, ਨਹੀਂ ਅਸੀਂ ਤਾਂ ਤੁਹਾਡੇ ਤੇ ਮਾਣਹਾਨੀ ਦਾ ਕੇਸ ਕਰਾਂਗੇ। ਠੀਕ ਹੈ ਜੀ। ਮਾਫੀ ਤਾਂ ਮਾਫੀ, ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਕਾਨੂੰਨੀ ਨੋਟਿਸ ਦਾ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ। ਠੀਕ ਹੈ ਜੀ। ਨਾ ਕੋਈ ਜਵਾਬ ਆਇਆ ਤੇ ਨਾ ਮਾਫੀ ਆਈ ਤੇ ਫਿਰ ਆਖਰ ਕਹਿੰਦੇ ਸੁਖਬੀਰ ਬਾਦਲ ਹੋਰੀ ਅਦਾਲਤ ਪਹੁੰਚ ਗਏ। ਉਹਨਾਂ ਨੇ ਜੀ ਮਤਲਬ ਕਿ ਮੁਕਤਸਰ ਕੋਰਟ ਦੇ ਵਿੱਚ ਮਾਣਹਾਨੀ ਦਾ 1 ਕਰੋੜ ਦੇ ਦਾਅਵੇ ਦਾ ਕੇਸ ਕਰਤਾ। ਅੱਛਾ। ਕਿ ਜੀ ਉਹ ਕਹਿੰਦੇ ਕਿ ਬਕਾਇਦਾ ਤੌਰ ਤੇ ਕੋਈ ਵੱਖਰੀ ਨਹਿਰ ਨਹੀਂ ਕੱਢੀ ਅਸੀਂ, ਕੋਈ ਸਾਡੇ ਖੇਤਾਂ ਨੂੰ ਵੱਖਰੀ ਟ੍ਰੀਟਮੈਂਟ ਨਹੀਂ ਗਈ, ਜੋ ਪਹਿਲਾਂ ਤੋਂ ਤੈਅ ਨਿਯਮਾਂ ਤਹਿਤ ਚੱਲੇ ਆਉਂਦਾ ਉਹੀ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਉੱਤੇ ਨਿੱਜੀ ਹਮਲਾ ਬੋਲ ਕੇ, ਝੂਠ ਬੋਲ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਸਾਡੀ ਮਾਣਹਾਨੀ ਦਾ ਇੱਕ ਕੇਸ ਬਣਦਾ, ਇਸ ਆਧਾਰ ਤੇ ਅਸੀਂ ਮਾਣਹਾਨੀ ਕਰਤੀ। ਠੀਕ ਹੈ। ਤੇ ਜਿਸ ਸਮੇਂ ਮਾਣਹਾਨੀ ਦੀ ਖਬਰ ਨਸਰ ਹੋਈ ਕਿ ਹਾਂ ਕੋਰਟ 'ਚ ਚਲੇ ਗਏ ਸੁਖਬੀਰ ਬਾਦਲ ਹੋਰੀ ਆਪਣੇ ਵਕੀਲਾਂ ਦੇ ਰਾਹੀਂ, ਉਹਨਾਂ ਨੇ ਕੇਸ ਫਾਈਲ ਕਰਤਾ, ਉਧਰੋਂ ਨਾਲੇ ਖਬਰ ਆਈ ਕਿ ਅਦਾਲਤ ਨੇ ਨਾਲੇ ਸੱਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ 19 ਫਰਵਰੀ ਨੂੰ ਆ ਜਾਓ, ਪੇਸ਼ ਹੋਵੋ, ਆ ਕੇ ਇਸ ਮਾਮਲੇ ਤੇ ਜਵਾਬ ਦਿਓ। ਤੇ ਇਸ ਦੌਰਾਨ ਮੁੱਖ ਮੰਤਰੀ ਸਾਹਿਬ ਸੰਗਰੂਰ ਹਲਕੇ 'ਚ ਸੀਗੇ, ਉਹ ਲਾਇਬ੍ਰੇਰੀਆਂ ਦਾ ਉਦਘਾਟਨ, ਕੁਝ ਹੋਰ ਇਹ ਸਾਰੇ ਸਮਾਗਮ ਚੱਲ ਰਹੇ ਸੀ, ਉੱਥੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਕਹਿੰਦੇ ਠੀਕ ਹੈ ਜੀ, ਫਿਰ ਚੈਲੰਜ ਕਬੂਲ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਸੁਖਬੀਰ ਬਾਦਲ ਜੀ ਸਾਨੂੰ ਚੈਲੰਜ ਕਬੂਲ ਹੈ ਫਿਰ। ਅੱਛਾ। ਠੀਕ ਹੈ ਜੀ। ਤੁਸੀਂ ਸੱਦਿਆ, ਕੋਈ ਗੱਲ ਨਹੀਂ, ਅਦਾਲਤ ਨੇ ਸਾਨੂੰ ਸੱਦਿਆ, ਅਸੀਂ ਤਿਆਰ ਹੋ ਕੇ ਆਵਾਂਗੇ, ਤੁਸੀਂ ਤਾਂ ਸਾਨੂੰ ਧੰਨਵਾਦ ਮੌਕਾ ਦਿੱਤਾ, ਅਸੀਂ ਇਕੱਲਾ ਤੁਹਾਡਾ ਇਹ ਨਹਿਰ ਕਿਉਂ, ਅਸੀਂ ਤਾਂ ਅਮਰੀਕਾ ਵਾਲੀ ਜਿਹੜੀ ਤੁਹਾਡੀ ਪਾਰਕਿੰਗ ਲਈ ਵੀ ਉਹਦਾ ਵੀ ਜ਼ਿਕਰ ਕਰਾਂਗੇ। ਸੋ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਇੰਨੇ ਤੱਥ ਪਏ ਨੇ ਤੁਹਾਡੇ ਕੇਸ ਦਾ, ਨਿੱਤ ਦਿਨ ਰੋਜ਼ ਇੱਕ ਫਾਈਲ ਖੋਲਿਆ ਕਰਾਂਗੇ। ਠੀਕ ਹੈ ਜੀ। ਚਾਹੇ ਤੁਹਾਡਾ ਸੁੱਖ ਵੇਲਾ ਹੋਵੇ ਕਹਿੰਦੇ, ਤੇ ਚਾਹੇ ਅਮਰੀਕਾ ਦੀਆਂ ਪਾਰਕਿੰਗਾਂ ਹੋਣ, ਚਾਹੇ ਹਰਿਆਣੇ ਦੇ ਹੋਟਲ ਹੋਣ, ਤੇ ਹੋਰ ਸਾਰੇ ਕੰਮ ਹੋਣ, ਤੇ ਕਹਿੰਦੇ ਜੀ ਆਪਾਂ ਤਾਂ ਸਾਰਾ ਕੁਝ ਤੁਹਾਡਾ ਸਾਹਮਣੇ ਲਿਆਵਾਂਗੇ। ਸੋ ਹੁਣ ਸਵਾਲ ਇਹ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਵਕੀਲਾਂ ਦੀ ਟੀਮ ਮੀਡੀਆ 'ਚ ਜਾਂ ਅਦਾਲਤ 'ਚ ਇਸ ਤਰ੍ਹਾਂ ਦੇ ਹੋਰ ਤੱਥ ਸਾਹਮਣੇ ਰੱਖਦੀ ਆ, ਤਾਂ ਕੀ ਸੁਖਬੀਰ ਬਾਦਲ ਨਿੱਤ ਦੇ ਨੋਟਿਸ ਭੇਜਣਗੇ ਜਾਂ ਨਿੱਤ ਦਿਨ ਕੇਸ ਕਰਨਗੇ? ਸਵਾਲ। ਕਾਰਨ ਪਿਛਲੇ ਦਿਨੀ ਸੁਖਬੀਰ ਬਾਦਲ ਹੋਰੀ ਇੱਕ ਇੰਟਰਵਿਊ 'ਚ ਸੀਗੇ ਤੇ ਉਸ ਇੰਟਰਵਿਊ 'ਚ ਕੁਝ ਸਾਡੇ ਪੱਤਰਕਾਰ ਸਾਥੀਆਂ ਨੇ ਸਵਾਲ ਪੁੱਛੇ, ਕਹਿੰਦੇ ਯਾਰ ਮੈਂ ਇੱਕ ਦਿਨ ਹਵੇਲੀ 'ਚ ਰੋਟੀ ਖਾਣ ਚਲਾ ਗਿਆ ਤਾਂ ਦੂਏ ਦਿਨ ਰੌਲਾ ਪੈ ਗਿਆ ਜੀ ਕਿ ਮੈਂ ਤਾਂ ਹਵੇਲੀ ਕਬਜਾਉਣ ਗਿਆ। ਉਹ ਕਹਿੰਦੇ ਮੇਰੀ ਸਿਕਿਉਰਿਟੀ ਵਾਲੇ ਮੇਰੇ ਮਿੱਤਰ ਕਹਿੰਦੇ ਜੀ ਆਹ ਢਾਬੇ ਦੀ ਬੜੀ ਵਧੀਆ ਹੁੰਦੀ ਹੈ ਚਾਹ ਚੂ, ਕਹਿੰਦਾ ਮੈਂ ਕਿਹਾ ਚਲੋ ਚਾਹ ਪੀਣ ਰੁਕ ਗਿਆ ਸੀ, ਕਹਿੰਦਾ ਚਾਹ ਪੀ ਕੇ ਨਿਕਲੇ, ਦੂਏ ਦਿਨ ਰੌਲਾ ਪੈ ਗਿਆ ਜੀ ਕਿ ਅਸੀਂ ਤਾਂ ਇਹ 'ਚ ਵੀ ਹਿੱਸੇਦਾਰੀ ਪਾ ਲਈ ਜੀ, ਅਸੀਂ ਤਾਂ ਇਹ ਵੀ ਖੋ ਰਿਹਾ ਜੀ। ਸੋ ਕਹਿੰਦੇ ਕਿ ਇਸ ਲਈ ਮੇਰੇ ਖਿਲਾਫ ਇਹ ਜਾਣ ਬੁੱਝ ਕੇ ਇੱਕ ਪ੍ਰੋਪੋਗੰਡਾ ਬਣਾਇਆ ਗਿਆ। ਅੱਛਾ। ਠੀਕ ਹੈ। ਹੁਣ ਸਵਾਲ ਇਹ ਹੈ ਕਿ ਕੀ ਫਿਰ ਇਹ ਸਾਰੇ ਪ੍ਰੋਪੋਗੰਡਿਆਂ ਦੇ ਖਿਲਾਫ ਹੁਣ ਮਾਣਹਾਨੀ ਕੇਸ ਕਰਦੇ ਰਹਿਣਗੇ ਸੁਖਬੀਰ ਬਾਦਲ?
ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀਂ ਤਾਂ ਜੀ ਇਹੋ ਜਿਹੇ ਸਾਰੇ ਮਾਮਲੇ ਉਜਾਗਰ ਕਰਾਂਗੇ। ਹੁਣ ਜੀ ਬੋਲੋ ਬਹੁਤ ਪਹਿਲਾਂ ਤੋਂ ਰਹੇ ਨੇ, ਉਹਨਾਂ ਦੀ ਧਿਰ ਬੋਲਦੀ ਰਹੀ ਹੈ, ਪਰ ਹੁਣ ਕੀ ਅਦਾਲਤ 'ਚੋਂ ਤੱਥ ਰੱਖਣਗੇ? ਰਾਜਨੀਤਿਕ ਸਟੇਜ ਤੋਂ ਬੋਲਣਾ ਪ੍ਰਵੀਨ ਜੀ ਬਹੁਤ ਆਸਾਨ ਹੈ, ਬਹੁਤ ਬਿਲਕੁਲ, ਦੋਸ਼ ਲਾਉਣੇ ਤਾਂ ਬਹੁਤ ਸੌਖੇ ਆ। ਅਦਾਲਤ ਦੇ ਵਿੱਚ ਉਹਨਾਂ ਨੂੰ ਸਾਬਤ ਕਰਨਾ ਮਾਨ ਦੀ ਟੀਮ ਦੇ ਲਈ ਵੀ ਇੱਕ ਚੈਲੰਜ ਹੈ। ਜੀ ਬਿਲਕੁਲ। ਸੋ ਚਾਹੇ ਉਹ ਪਾਰਕਿੰਗ ਹੋਵੇ, ਚਾਹੇ ਉਹ ਹੋਟਲ ਹੋਵੇ। ਸੁਖਬੀਰ ਬਾਦਲ ਤਾਂ ਆਪ ਕਹਿੰਦੇ ਨੇ ਹਾਂ ਮੇਰਾ ਚੈਨਲ ਹੈ ਜੀ, ਨੇ ਜੀ ਮੇਰਾ ਹੋਟਲ ਹੈ ਜੀ, ਪਰ ਕਹਿੰਦਾ ਇਹ ਤਾਂ ਦੇਖੋ ਅਸੀਂ ਕਦੋਂ ਕਾਰੋਬਾਰ ਕਰਦੇ ਆ ਰਹੇ ਆ। ਆਪ ਕਹਿੰਦਾ ਕਿ ਨਹੀਂ ਤੁਸੀਂ ਇਹ ਸਾਰੇ ਫਾਇਦੇ ਰਾਜਨੀਤਿਕ ਤੌਰ ਤੇ ਲਏ ਨੇ। ਇੱਕ ਖੇਤੀਬਾੜੀ ਵਾਲਾ ਹੋਣਾ, ਇੱਕ ਜ਼ਮੀਨਦਾਰ ਹੋਣਾ, ਇੱਕ ਕਿਸਾਨ ਹੋਣਾ, ਕਹਿੰਦੇ ਹੋਰ ਪਹਿਲੂ ਆ, ਪਰ ਰਾਜਨੀਤਿਕ ਤਾਕਤ ਦੀ ਆੜ ਤੁਸੀਂ ਸਾਰਾ ਕੁਝ ਆਪਣੀ ਝੋਲੀ ਪਾਇਆ, ਇਸ ਲਈ ਕਹਿੰਦੇ ਜੀ ਤੁਹਾਡੇ ਤੇ ਸਵਾਲ ਨੇ। ਪਰ ਇਹ ਚਰਚਾਵਾਂ ਰਾਜਨੀਤਿਕ ਤੇਜਾਂ ਤੋਂ ਤਾਂ ਠੀਕ ਚੱਲਦੀਆਂ ਨੇ, ਅਦਾਲਤ 'ਚ ਮੂੰਹ ਜ਼ਬਾਨੀ ਨਹੀਂ ਨਾ ਚੱਲਦੀਆਂ। ਨਹੀਂ ਬਿਲਕੁਲ। ਉਹਦੇ ਲਈ ਤੁਹਾਡੇ ਕੋਲ ਸਬੂਤ, ਤੱਥ, ਰਿਪੋਰਟਾਂ, ਕਾਗਜ਼, ਦਸਤਾਵੇਜ਼ ਸਾਰਾ ਕੁਝ ਚਾਹੀਦਾ। ਸੋ ਹੁਣ ਜਾਂ ਤਾਂ ਮਾਨ ਸਾਹਿਬ ਇਹ ਨਿਤ ਦਿਨ ਇੱਕ ਉਜਾਗਰ ਕਰਿਆ ਕਰਨਗੇ ਮਾਮਲਾ, ਤੇ ਉਹਦਾ ਤੱਥ, ਉਹਦੀ ਰਿਪੋਰਟ ਨਾਲ ਅਦਾਲਤ 'ਚ ਪਹੁੰਚਦੀ ਕਰ ਦਿਆ ਕਰਨਗੇ, ਜਾਂ ਫਿਰ ਜਿਵੇਂ ਉਹ ਕਹਿੰਦੇ ਨੇ ਕਿ ਹੁਣ ਅਸੀਂ ਹਰ ਹਫ਼ਤੇ ਖੁਲਾਸਾ ਕਰਿਆ ਕਰਨਾ, ਨਿਤ ਦਿਨ ਇਹਨਾਂ ਦੇ ਇਹ ਬਾਜੂ ਦੇੜਨੇ ਆ, ਅਸੀਂ ਸਾਨੂੰ ਤਾਂ ਮੌਕਾ ਦਿੱਤਾ ਸੁਖਬੀਰ ਬਾਦਲ ਜੀ, ਤੁਸੀਂ ਇਹ ਚੰਗਾ ਕੀਤਾ। ਤੇ ਫਿਰ ਜੇ ਉਹ ਨਿਤ ਦਿਨ ਉਧੇੜਨਗੇ ਤਾਂ ਫਿਰ ਕੀ ਸੁਖਬੀਰ ਬਾਦਲ ਨਿਤ ਦਿਨ ਹੁਣ ਮਾਨਹਾਨੀ ਦੇ ਕੇਸ ਕਰਨਗੇ? ਸੋ ਇਹ ਦੇਖਣ ਵਾਲਾ ਪਹਿਲੂ। ਇਹ ਮਾਮਲਾ ਤਿੱਖਾ ਹੋ ਗਿਆ, ਇਹ ਮਾਮਲਾ ਹੁਣ ਆਮੋ ਸਾਹਮਣੇ ਦਾ ਆ ਗਿਆ, ਤੇ ਇਹ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਟੀਮ, ਕੇਜਰੀਵਾਲ ਐਂਡ ਉਹਨਾਂ ਦੀ ਟੀਮ ਕਿਹੜਾ ਰਾਹ ਅਖਤਿਆਰ ਕਰਦੀ, ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਚੈਲੰਜ ਕਬੂਲ ਕਰ ਲਿਆ ਜੀ ਉਹਨਾਂ ਦੇ ਇਸ ਅਦਾਲਤੀ ਪਹਿਲੂ ਨੂੰ। ਸ਼ਰਮਾ ਜੀ, ਤੁਸੀਂ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਹੈ ਕਿ ਜਿਹੜੇ ਦੋ ਅਹਿਮ ਧਿਰਾਂ ਦਾ ਟਕਰਾਅ, ਧਿਰਾਂ ਮੈਂ ਤਾਂ ਕਰਕੇ ਕਹਿਣਾ ਕਿਉਂਕਿ ਮਾਨ ਸਾਹਿਬ ਆਮ ਆਦਮੀ ਪਾਰਟੀ ਨੂੰ ਲੀਡ ਕਰ ਰਹੇ ਨੇ, ਸਰਕਾਰ ਨੂੰ ਲੀਡ ਕਰ ਰਹੇ ਨੇ, ਤੇ ਸੁਖਬੀਰ ਬਾਦਲ ਸਰਕਾਰ ਨੂੰ ਲੀਡ ਕਰ ਚੁੱਕੇ ਨੇ, ਤੇ ਉਹ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਨੇ। ਪਰ ਦੇਖੋ, ਦੋਨਾਂ ਧਿਰਾਂ ਦਾ ਫਰਜ਼ ਤਾਂ ਇਹ ਬਣਦਾ ਸੀਗਾ ਕਿ ਇਹ ਜਿਹੜੇ ਦੋਸ਼ ਲਾ ਕੇ ਹੁਣ ਕਾਨੂੰਨੀ ਤੌਰ ਤੇ ਉੱਤੇ ਕੁਰਸੀ ਦੇ ਉੱਤੇ ਬੈਠੇ ਨੇ, ਤਾਂ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰਦੇ। ਰੈਲੀਆਂ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਸੀਗੇ ਕਿ ਜੇ ਉਹ ਹੋਟਲ ਗਲਤ ਨੇ, ਜਾਂ ਮਾਈਨਿੰਗ ਦੇ ਮਸਲੇ ਗਲਤ ਸੀਗੇ, ਜਾਂ ਟਰਾਂਸਪੋਰਟੇਸ਼ਨ ਦਾ ਧੰਦਾ ਗਲਤ ਸੀਗਾ, ਤਾਂ ਤੁਹਾਡੇ ਕੋਲੇ ਮੌਕਾ ਸੀ ਪ੍ਰੂਵ ਕਰਨ ਦਾ। ਤੇ ਦੂਜੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਕਿ ਉਹ ਜਨਤਾ ਦੀ, ਚਲੋ ਕਾਨੂੰਨੀ ਅਦਾਲਤ 'ਚ ਤਾਂ ਮੂੰਹ ਜ਼ਬਾਨੀ ਗੱਲਾਂ ਨਹੀਂ ਚੱਲਦੀਆਂ, ਪਰ ਸ਼ਰਮਾ ਜੀ ਇਹ ਗੱਲਾਂ ਜਨਤਾ ਦੀ ਅਦਾਲਤ ਦੇ ਵਿੱਚ ਵੀ ਐਸਟੈਬਲਿਸ਼ ਕਰਨੀਆਂ ਬਹੁਤ ਔਖੀਆਂ ਹੈ ਕਿ ਅਸੀਂ ਸੱਤਾ ਦਾ ਲਾਹਾ ਨਹੀਂ ਲਿਆ ਕਾਰੋਬਾਰਾਂ ਦੇ ਵਿੱਚ। ਪਰ ਪ੍ਰਵੀਨ ਜੀ, ਬਸ਼ਰਤੇ ਹਾਂਜੀ ਉਹ ਗੱਲਾਂ ਸੁਖਬੀਰ ਬਾਦਲ ਵੀ ਮਨਫੀ ਨਹੀਂ ਕਰਾ ਸਕਦੇ ਕਿਸੇ ਹਿੱਲੇ ਵੀ ਲੋਕਾਂ ਦੇ ਮਨਾਂ 'ਚੋਂ, ਕਿ ਤੁਸੀਂ ਸੱਤਾ 'ਚ ਰਹਿੰਦੇ ਆ, ਸੱਤਾ 'ਚ ਨਾ ਰਹਿੰਦੇ ਆ ਵੀ ਉਹਦਾ ਆਨੰਦ ਲਿਆ ਤੇ ਉਹਦੇ ਫਾਇਦੇ ਲਏ। ਹਾਂਜੀ ਬਿਲਕੁਲ ਜੀ। ਪਰ ਜਿਹੜੇ ਅੱਜ ਸੱਤਾ 'ਚ ਨੇ ਉਹ ਤਾਂ ਕਹਿ ਕੇ ਆਏ ਸੀਗੇ ਕਿ ਅਸੀਂ ਜੀ ਸੁੱਖ ਬਿਲਾ ਤੇ ਕਾਰਵਾਈ ਕਰਾਂਗੇ ਜੀ, ਅਸੀਂ ਜੀ ਇਹਨਾਂ ਦੇ ਨਜਾਇਜ਼ ਕਬਜ਼ੇ ਤੇ ਖੇਤ ਖਾਲੀ ਕਰਾਉਣ ਕਿਹਦੇ ਚਲੇ ਗਏ? ਵਿਧਵਾ ਦੇ। ਹਾਂਜੀ ਬਿਲਕੁਲ ਛੱਡ ਕੇ ਭੱਜ ਗਏ ਕੱਲ ਜੀ। ਉਹ ਬੀਬੀ ਖੁਦ ਕਹਿ ਰਹੀ ਹੈ ਕਿ ਹਾਂ ਅਸੀਂ ਠੇਕੇ ਤੇ ਲਈ ਆ ਜ਼ਮੀਨ, ਸਾਮਲਾਟ ਆ। ਜੀ ਮੰਤਰੀ ਸਾਹਿਬ ਨੂੰ ਪੁੱਛੋ, ਤੁਸੀਂ ਜ਼ਮੀਨ ਕਬਜ਼ੇ 'ਚ ਲੈਣੀ ਸੀ ਕਿ ਫਸਲ ਉਜਾੜਨੀ ਸੀ? ਫਸਲ ਉਜਾੜਨ ਦਾ ਕਿਵੇਂ? ਫਸਲਾਂ ਦੀ ਲੜਾਈ ਤਾਂ ਦਿੱਲੀ ਲੜ ਕੇ 700 ਬੰਦੇ ਸ਼ਹੀਦ ਕਰਾ ਕੇ ਆਏ ਆ ਅਸੀਂ। ਜੀ ਬਿਲਕੁਲ ਫਸਲ ਦੇ ਟਰੈਕਟਰ ਫੇਰਨ ਲੱਗੇ। ਜੀ ਕਹਿੰਦੀ ਭਾਈ ਮੈਂ ਠੇਕੇ ਤੇ ਲਈ ਆ, 10 ਸਾਲ ਹੋ ਗਏ ਮੇਰੇ ਘਰ ਵਾਲੇ ਨੂੰ ਮਰੇ ਨੂੰ, 50 ਸਾਲ ਤੋਂ ਅਸੀਂ ਨੂੰ ਵਾਹੁੰਦੇ ਆ, ਜੇ ਠੇਕਾ ਨਹੀਂ ਦੇ ਹੋਇਆ ਤੁਸੀਂ ਸਾਨੂੰ ਪੁੱਛਿਆ ਕਿ ਕਿਉਂ ਨਹੀਂ ਦੇ ਹੋ ਰਿਹਾ? ਕਹਿੰਦੇ ਅਸੀਂ ਜੀ ਵਿਧਵਾਵਾਂ ਦੇ ਖਾਤੇ 'ਚ, ਪੰਜਾਬ ਦੀਆਂ ਬੀਬੀਆਂ ਦੇ ਖਾਤੇ 'ਚ 2-2000 ਪਾਉਣੇ, 1000 ਪਾਉਣਾ। ਤੇ ਕਹਿੰਦੀ ਮੇਰੀ ਹਾਲਤ ਤਾਂ ਪੁੱਛ ਲੈਂਦੇ ਕਿ ਮੈਂ ਕਿਉਂ ਨਹੀਂ ਦੇ ਪਾ ਰਹੀ ਠੇਕਾ। ਜੀ ਔਰਤਾਂ ਕਰਜ਼ਾ ਲੈ ਕੇ ਕਹਿੰਦੀ, ਇਸ ਲਈ ਇਹ ਕਹਿਣਾ ਬਹੁਤ ਆਸਾਨ ਹੈ ਪ੍ਰਵੀਨ ਜੀ, ਤੇ ਉਹਦੇ ਤੇ ਅਮਲ ਕਰਨਾ। ਔਰਬਿਟ ਬੱਸਾਂ ਕਿੱਥੇ ਨੇ ਜੀ? ਸ਼ਾਇਦ ਪੰਜਾਬ 'ਚੋਂ ਚੱਲਣਾ ਹਟ ਗਈਆਂ ਹੋਣਗੀਆਂ। ਉਸੇ ਤਰ੍ਹਾਂ ਚੱਲਦੀਆਂ, ਉਵੇਂ ਹੀ ਚੱਲਦੀਆਂ, ਉਵੇਂ ਹੀ ਧੱਕਾ ਚੱਲਦਾ, ਉਵੇਂ ਹੀ ਅਗਲਿਆਂ ਦਾ ਕਬਜ਼ਾ ਚੱਲਦਾ, ਸਾਰਾ ਕੁਝ ਚੱਲਦਾ। ਕਿੱਥੇ ਆ ਮਾਨ ਸਰਕਾਰ? ਦੱਸ ਦੇਵੇ ਫਿਰ। ਬੜਾ ਗੋਗਾ ਗਿਆ ਸੀ, ਹੁਣ ਨਾਂ ਲੈਣੋਂ ਵੀ ਡਰਦੇ ਨੇ ਔਰਬਿਟ ਦਾ। ਜੀ ਬਿਲਕੁਲ। ਇਸ ਲਈ ਕਹਿਣੀ ਤੇ ਕਰਨੀ 'ਚ ਸਰਕਾਰ ਦੀ 'ਚ ਵੀ ਬਹੁਤ ਫਰਕ ਆ। ਪਰ ਹੁਣ ਤਾਂ ਮੌਕਾ ਅਦਾਲਤੀ ਆ ਗਿਆ, ਹੁਣ ਦੇਖਾਂਗੇ ਕਿੰਨੇ ਕਾਗਜ਼ ਕਿਹਦੇ ਮਜ਼ਬੂਤ ਨੇ। ਹਾਂਜੀ ਬਿਲਕੁਲ।